ਆਪਣੀ ਕਮਿਊਨਿਟੀ ਦੇ ਵਿੱਚ ਮੇਰੇ ਖਿਆਲ ਬਹੁਤ ਵੱਡੀ ਪ੍ਰੋਬਲਮ ਹੈ ਉਹ ਡਬਲ ਬ੍ਰੋਕਰਿੰਗ ਦੀ ਆ। ਜੀ ਸੋ ਇਸ ਵੇਲੇ ਜਿਹੜੇ ਆਪਣੇ DOT ਸੈਕਟਰੀ ਸ਼ੌਨ ਡਫੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਆਪਣੇ ਜਿਹੜੇ 9 ਨਿਕਾਤੀ ਪ੍ਰੋਗਰਾਮ ਜਿਹੜਾ ਉਹਨੇ ਦਿੱਤਾ 9 ਬੁਲਟ ਪੁਆਇੰਟਸ ਦਿੱਤੇ ਉਹਦੇ 'ਚ ਡਬਲ ਬ੍ਰੋਕਰਿੰਗ ਦੇ ਉੱਤੇ ਬਹੁਤ ਵੱਡਾ ਜਿਹੜਾ ਆ ਉਹ ਕੰਮ ਹੋਣ ਜਾ ਰਿਹਾ। ਕਿੱਦਾਂ ਉਹਨੂੰ ਐਨਫੋਰਸਮੈਂਟ ਕਰਨਗੇ ਕਿੱਦਾਂ ਨਹੀਂ ਕਰਨਗੇ ਵੀ ਡੋਂਟ ਨੋ ਯੈਟ, ਬਟ ਬ੍ਰੋਕਰਸ ਵੱਲੋਂ ਇਹ ਚੀਜ਼ ਜਿਹੜੀ ਆ ਇਹ ਬਹੁਤ ਜ਼ੋਰ ਸ਼ੋਰ ਨਾਲ ਇਨਫੋਰਸ ਕੀਤੀ ਜਾ ਰਹੀ ਆ। ਔਰ ਸਾਡੇ ਕਮਿਊਨਿਟੀ ਦੇ ਵਿੱਚ ਆਮ ਤੌਰ 'ਤੇ ਹੁੰਦਾ ਕਿ ਮੈਂ ਫਲਾਣੇ ਕੋਲੋਂ ਲੋਡ ਲੈਣਾ, ਮੈਂ ਉਹਦੇ ਕੋਲੋਂ ਲੈਣਾ, ਜਾਂ ਕਈ ਵਾਰੀ ਤੁਸੀਂ ਲੋਡ ਲਿਆ ਹੁੰਦਾ ਫਿਰ ਤੁਸੀਂ ਕਾਲ ਕਰ ਦਿੰਦੇ ਯਾਰ ਮੈਂ ਲੋਡ ਲਿਆ ਸੀਗਾ ਮੇਰਾ ਟਰੱਕ ਹੈ ਨਹੀਂ ਤੂੰ ਚੱਕ ਲਾ। ਸੋ ਇਹ ਜਿਹੜੇ ਸਿਨੈਰੀਓ ਹੈਗੇ ਆ ਇਹ ਇਸ ਵੇਲੇ ਜਿਹੜੀ ਹਾਈਵੇ ਐਪ ਹੈਗੀ ਆ ਜਾਂ ਦੂਜੀਆਂ ਐਪਸ ਹੈਗੀਆਂ ਕੈਰੀਅਰ ਅਸ਼ੋਰ ਹੈਗੀ ਆ, ਹੋਰ ਕਈ ਐਪਸ ਆ ਗਈਆਂ ਹੈਗੀਆਂ ਜਿਹੜੀਆਂ ਕੈਰੀਅਰਸ ਦੀ ਮਤਲਬ ਕਿ ਉਹਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ, ਉਹਦੀ ਜਿਹੜੀ ਅਸ਼ੋਰਿਟੀ ਦਿੰਦੀਆਂ ਕਿ ਇਹ ਕੈਰੀਅਰ ਜੈਨੂਇਨ ਹੈ ਕਿ ਨਹੀਂ ਗਾ। ਉਹ ਐਪਸ ਜਿਹੜੀਆਂ ਅੱਜ ਕੱਲ੍ਹ ਤੁਹਾਡੇ ਕੋਲ ਡੀਟੇਲ ਦੇ ਵਿੱਚ ਬਹੁਤ ਕੁਛ ਪੁੱਛ ਰਹੀਆਂ ਹੈਗੀਆਂ। ਬਹੁਤ ਜਣਿਆਂ ਦੀ ਇਹ ਵੀ ਕਾਲ ਆਉਂਦੀ ਆ ਕਿ ਭਾਜੀ ਸਾਡੇ ਕੋਲੋਂ ਫਲਾਨੀ ਚੀਜ਼ ਮੰਗੀ ਜਾ ਰਹੀ, ਸਾਡੇ ਕੋਲ ਫਲਾਨੀ ਚੀਜ਼ ਮੰਗੀ ਜਾ ਰਹੀ ਹੈ। ਸਾਡੇ ਉਹ ਤਾਂ ਕਰਕੇ ਮੰਗੀ ਜਾ ਰਹੀ ਆ ਕਿ ਵੈਲਿਡਿਟੀ ਦੇਖਣ ਲਈ ਵੀ ਜਿਹੜਾ ਕੈਰੀਅਰ ਨਾਲ ਉਹ ਕੰਮ ਕਰਨ ਜਾ ਰਿਹਾ ਬ੍ਰੋਕਰ ਉਹ ਵੈਲਿਡ ਹੈਗਾ ਕਿ ਨਹੀਂ। ਇਹਦੇ ਨਾਲ ਹੀ ਰਾਜਕਿਰਨ ਆਪਣੇ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੂੰ ਵੀ ਬ੍ਰੋਕਰ ਦੀ ਜਿਹੜੀ ਆ ਪੂਰੀ ਕੁੱਖ ਪੜਤਾਲ ਕਰਨੀ ਚਾਹੀਦੀ ਆ। ਜੇ ਬ੍ਰੋਕਰ ਦੀ ਨਵੀਂ ਅਥਾਰਟੀ ਹੈਗੀ ਆ ਅੱਜ ਦੀ ਤਰੀਕ ਦੇ ਵਿੱਚ, ਜੇ ਬ੍ਰੋਕਰ ਦੀ ਨਵੀਂ ਅਥਾਰਟੀ ਹੈਗੀ ਪਿਛਲੇ 2 ਸਾਲ ਦੇ ਵਿੱਚ ਬ੍ਰੋਕਰ ਬਿਜ਼ਨਸ 'ਚ ਆਇਆ ਹੈਗਾ, ਪਲੀਜ਼ ਡੂ ਨਾਟ ਡੂ ਬਿਜ਼ਨਸ ਵਿਦ ਦੈਮ। ਪਲੀਜ਼ ਡੂ ਮਤਲਬ ਕਿ ਬਹੁਤ ਚੰਗੀ ਤਰ੍ਹਾਂ ਕੁੱਖ ਪੜਤਾਲ ਕਰੋ, ਬਹੁਤ ਚੰਗੀ ਤਰ੍ਹਾਂ ਉਹਦਾ ਬੈਕਗਰਾਊਂਡ ਦੇਖੋ। ਆਪਣੇ ਜਿਹੜਾ ਤੁਸੀਂ ਵੈਕਟਰਿੰਗ ਕਰਦੇ ਆ ਉੱਥੇ ਉਹਨਾਂ ਦਾ ਕ੍ਰੈਡਿਟ ਚੈੱਕ ਕਰੋ। ਜੇ ਤੁਹਾਨੂੰ A ਤੋਂ ਥੱਲੇ ਕੁਛ ਵੀ ਦਿਖਦਾ ਆ ਪਲੀਜ਼ ਡੂ ਨਾਟ ਡੂ ਬਿਜ਼ਨਸ ਵਿਦ ਦੈਮ ਬਿਕਾਜ਼ ਦੇ ਆਰ ਰੈਡੀ ਟੂ ਗੋ। ਸੋ ਬਹੁਤ ਜਿਹੜੀਆਂ ਕੰਪਨੀਆਂ ਹੈਗੀਆਂ ਇਸ ਵੇਲੇ ਟਰੈਵਲ 'ਚ ਹੈਗੀਆਂ। ਵਿਦ ਜਿਹੜੀ ਆਪਾਂ ਗੱਲ ਕੀਤੀ ਸੀਗੀ ਬਿਗੇਸਟ ਫੂਡ ਪ੍ਰੋਡਿਊਸਰ ਜਿਹੜਾ ਸੀਗਾ ਆਪਣਾ ਪਿਛਲੇ ਵੀਕ ਆਪਾਂ ਗੱਲ ਕੀਤੀ ਸੀ ਦੇ ਆਰ ਗੋਇੰਗ ਬੈਂਕਰਪਟ ਹੈ ਨਾ, ਡੈਲ ਮੋਂਟੇ। ਹਾਂਜੀ ਡੈਲ ਮੋਂਟੇ ਵਾਲੇ। ਹੁਣ ਉਹਨਾਂ ਦੇ ਕਰਕੇ ਬਹੁਤ ਜ਼ਿਆਦਾ ਜਿਹੜੇ ਕੈਰੀਅਰਸ ਹੈਗੇ ਆ ਜਾਂ ਬਹੁਤ ਬ੍ਰੋਕਰਸ ਆ ਜਿਹੜੇ ਉਹਨਾਂ ਦੇ ਲੋਡ ਕਰਦੇ ਸੀਗੇ। ਹੁਣ ਤੁਸੀਂ ਇਹ ਸੋਚੋ ਵੀ ਜਿਹੜੇ ਬ੍ਰੋਕਰ ਉਹਨਾਂ ਦੇ ਲੋਡ ਕਰਦੇ ਉਹਨਾਂ ਸਾਰਿਆਂ ਦੇ ਪੈਸੇ ਹੋਲਡ ਹੋ ਗਏ ਜਾਂ ਮਰ ਗਏ ਜਾਂ ਰੁਕ ਗਏ, ਠੀਕ ਹੈ ਨਾ। ਔਰ ਉਹਨਾਂ ਨੇ ਜਿਨ੍ਹਾਂ ਕੈਰੀਅਰਸ ਦੇ ਦੇਣੇ ਆ ਉਹਨਾਂ ਦੇ ਅੱਗੇ ਪ੍ਰੋਬਲਮ ਖੜੀ ਹੋ ਗਈ, ਠੀਕ ਆ। ਸੋ ਇਹ ਰਿਟਲ ਇਫੈਕਟ ਜਿਹੜਾ ਆ ਅੱਗੇ ਦੇ ਅੱਗੇ ਆਉਂਦਾ ਆ। ਸੋ ਬਹੁਤ ਹੀ ਜ਼ਿਆਦਾ ਧਿਆਨ ਦੇ ਕੇ ਕੰਮ ਕਰਨ ਦੀ ਲੋੜ ਆ। ਜਿੱਥੇ ਕਿ ਅੱਜ ਦੀ ਤਰੀਕ ਦੇ ਵਿੱਚ ਕੰਮ ਵੈਸੇ ਹੀ ਬਹੁਤ ਥੋੜ੍ਹਾ ਆ, ਵੈਸੇ ਹੀ ਕੰਮ ਦੀ ਬਹੁਤ ਪ੍ਰੋਬਲਮ ਹੈਗੀ ਆ। ਉਹਦੇ ਉੱਤੇ ਜਿਹੜੇ ਆ ਜਿਹੜੇ ਤੁਹਾਡੇ ਹੈਗੇ ਆ ਆਪਣੇ ਚੱਲ ਰਹੇ ਜਿਹੜੇ ਫਰਾਡ ਚੱਲ ਰਹੇ ਆ, ਜਿਹੜੇ ਇਸ਼ੂਜ਼ ਚੱਲ ਰਹੇ ਆ, ਆਈ ਥਿੰਕ ਇਹ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈਗੇ ਆ। ਅੱਛਾ ਰਮਨ ਜੀ ਇੱਥੇ ਥੋੜਾ ਜਿਹਾ ਨਾ ਹੋਰ ਕਲੈਰਿਟੀ ਦੇ ਨਾਲ ਦੱਸੋ ਜਿਹੜੇ ਸਕੈਮ ਹੈ ਇਕੱਲੀ ਡਬਲ ਬ੍ਰੋਕਰੇਜ ਦਾ ਦੇਖੋ ਰੌਲਾ ਬਹੁਤ ਆ, ਕਈ ਵਾਰੀ ਕਿੰਨੇ ਲਾ ਲੂ ਵੀ ਬਣਾਉਣ ਦੀ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਸੋ ਜਿਹੜਾ ਤੁਸੀਂ ਹੁਣ ਇਸ਼ਾਰਾ ਕੀਤਾ ਹੈ ਵੀ ਇਸ ਦੇ ਵਿੱਚ ਕੋਈ ਕਾਰਵਾਈ ਡਬਲ ਬ੍ਰੋਕਰੇਜ ਨੂੰ ਲੈ ਕੇ ਜਿਹੜੀ ਉਹ ਕੀਤੀ ਜਾ ਸਕਦੀ ਆ, ਸੋ ਮਤਲਬ ਕਿੱਦਾਂ ਦੀ ਕਾਰਵਾਈ ਦੀ ਆਸ ਹੈ? ਇੰਡਸਟਰੀ ਕੀ ਚਾਹੁੰਦੀ ਆ ਅਸਲ ਦੇ ਵਿੱਚ? ਕਈ ਲੋਕ ਤਾਂ ਖੁਸ਼ ਵੀ ਨੇ ਇਸ ਚੀਜ਼ ਤੋਂ, ਜਿਨ੍ਹਾਂ ਦਾ ਕੰਮ ਠੀਕ ਆ ਚੱਲਦਾ, ਓਬਵੀਅਸਲੀ ਕਈਆਂ ਨੂੰ ਮਦਦ ਮਿਲਦੀ ਹੈ, ਕਈ ਜਣੇ ਇਹ ਭਾਵਨਾ ਦੇ ਨਾਲ ਆ। ਸੋ ਓਵਰਆਲ ਨੁਕਸਾਨ ਕਿੱਦਾਂ ਹੈ ਇਸ ਚੀਜ਼ ਦਾ ਤੇ ਕੀ ਸੋਚ ਰਹੇ ਇਸ ਨੂੰ ਬੰਦ ਕਰਨ ਦੇ ਲਈ? ਦੇਖੋ ਜਿਹੜੀ ਡਬਲ ਬ੍ਰੋਕਰੇਜ ਆ ਉਹਦੀ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਹੈ ਕਿ ਡਬਲ ਬ੍ਰੋਕਰੇਜ ਨਹੀਂ ਰਹਿ ਜਾਂਦੀ, ਟ੍ਰਿਪਲ 4 ਟਾਈਮ ਬ੍ਰੋਕਰੇਜ ਹੋ ਜਾਂਦੀ ਆ। ਹੁਣ ਇੱਕ ਲੋਡ ਜਿਹੜਾ ਆ ਉਹ ਸ਼ਿਪਰ ਕੋਲੋਂ ਚੱਲਿਆ ਤੇ ਉਹ ਇੱਕ ਬ੍ਰੋਕਰ ਕੋਲ ਆਇਆ। ਉਹ ਬ੍ਰੋਕਰ ਕੋਲੋਂ ਹੁਣ ਜਿੱਦਾਂ ਆਪਣੀ ਇੰਡਸਟਰੀ ਵਾਲੇ ਬਿਲਕੁਲ ਭਲੀ ਭਾਂਤ ਜਾਣਕਾਰੀ ਉਹਨਾਂ ਨੂੰ ਹੈਗੀ ਆ ਕਿ ਕਈ ਕੰਪਨੀ ਜਿਹੜੇ ਆ ਕਈ ਕੰਪਨੀਜ਼ ਆ ਉਹ ਲੋਡ ਬੋਰਡ ਤੇ ਬੈਠੀਆਂ ਰਹਿੰਦੀਆਂ, ਫਟਾਫਟ ਲੋਡ ਆਇਆ ਚੱਕ ਲਿਆ, ਫਟਾਫਟ ਲੋਡ ਆਇਆ ਚੱਕ ਲਿਆ। ਡਜ਼ਨਟ ਮੈਟਰ ਉਹਨਾਂ ਕੋਲ ਕਿੰਨੇ ਟਰੱਕ ਆ ਉਹ ਕਵਰ ਕਰ ਸਕਦੇ ਨਹੀਂ ਕਰ ਸਕਦੇ। ਦੈਨ ਉਹ ਟਰਨ ਅਰਾਊਂਡ ਕਰਦੇ ਆ, ਉਹੋ ਹੀ ਲੋਡ ਨੂੰ ਅੱਗੇ ਰੀਸੈਲ ਕਰਦੇ ਆ, ਠੀਕ ਹੈ। ਉਹਦੇ ਵਿੱਚੋਂ ਆਪਣੀ ਥੋੜ੍ਹੀ ਬਹੁਤ ਜਿਹੜੀ ਪੈਸਾ ਆ ਕਮਾਈ ਕਰਦੇ। ਅਸੀਂ ਇਹ ਵੀ ਦੇਖਿਆ ਹੈਗਾ ਇੱਕ ਲੋਡ ਜਿਹੜਾ ਸ਼ਿਪਰ ਕੋਲ ਜਾਂਦਾ ਉਹ ਬ੍ਰੋਕਰ ਦੇ ਕੋਲ ਆਉਂਦਾ, ਬ੍ਰੋਕਰ ਕੋਲ ਟਰੱਕਿੰਗ ਕੰਪਨੀ ਲੈਂਦੀ ਆ, ਟਰੱਕਿੰਗ ਕੰਪਨੀ ਅੱਗੇ ਦਿੰਦੀ ਆ, ਉਹ ਅੱਗੇ ਕਿਸੇ ਹੋਰ ਨੂੰ ਉਹ 3-3 4-4 ਵਾਰੀ ਲੋਡ ਜਿਹੜਾ ਉਹ ਰੀਸੈਲ ਹੋ ਜਾਂਦਾ। ਜਦੋਂ 3 ਤੋਂ 4 ਵਾਰੀ ਰੀਸੈਲ ਹੁੰਦਾ, ਜਿਹੜਾ ਪਹਿਲਾ ਬ੍ਰੋਕਰ ਆ ਜਿਹਨੇ ਪਹਿਲੇ ਕੈਰੀਅਰ ਦੀ ਪੂਰੀ ਗਾਰੰਟੀ ਲਈ ਆ ਵੀ ਆਹ ਜਿਹੜਾ ਕੈਰੀਅਰ ਆ ਬਿਲਕੁਲ ਸਹੀ ਆ, ਮੈਂ ਇਹਨੂੰ ਲੋਡ ਦਿੱਤਾ ਆ,
ਹੁਣ ਜਦੋਂ ਲੋਡ ਉਸ ਕੈਰੀਅਰ ਕੋਲੋਂ ਅਗਲੇ ਕੈਰੀਅਰ ਕੋਲ ਚਲਾ ਗਿਆ, ਉੱਥੇ ਉਹ ਸਿਕਿਉਰਿਟੀ ਲੈਪਸ ਹੋ ਗਿਆ ਵੀ ਹੁਣ ਪਤਾ ਨਹੀਂ ਅਗਲਾ ਕੈਰੀਅਰ ਜਿਹੜਾ ਆ ਉਹ ਕਿਵੇਂ ਦਾ ਆ, ਤੇ ਉਹਨੂੰ ਬ੍ਰੋਕਰ ਨੇ ਅਪਰੂਵ ਨਹੀਂ ਕੀਤਾ, ਬ੍ਰੋਕਰ ਨੇ ਲੋਡ ਉਹਨੂੰ ਨਹੀਂ ਦਿੱਤਾ, ਸੋ ਉਹ ਅਪਰੂਵ ਨਹੀਂ ਗਾ। ਉਸ ਤੋਂ ਬਾਅਦ ਉਹ ਹੋਰ ਅੱਗੇ ਵੇਚ ਦਿੰਦਾ। ਤੁਸੀਂ ਇਹ ਸੋਚੋ ਵੀ ਕਿੰਨੀ ਦੇਰ ਕਿੱਥੋਂ ਤੱਕ ਲੋਡ ਜਿਹੜੇ ਆ 4-4 ਵਾਰੀ ਰੀਬ੍ਰੋਕਰ ਹੋ ਜਾਂਦੇ ਆ ਲੋਡ। ਸੋ ਉਹ ਜਿਹੜੇ ਰੀਬ੍ਰੋਕਰ ਹੁੰਦੇ ਆ ਉੱਥੇ ਫਰਾਡ ਦੇ ਚਾਂਸਸ, ਚੋਰੀ ਦੇ ਚਾਂਸਸ, ਹਰ ਚੀਜ਼ ਜਿਹੜੀ ਆ ਉੱਥੇ ਵੱਧ ਜਾਂਦੀ ਆ। ਉਹਦੇ ਨਾਲ ਇੱਕ ਇਹ ਵੀ ਚੀਜ਼ ਆ ਕਿ ਜਿਹੜਾ ਐਂਡ ਯੂਜ਼ਰ ਹੈਗਾ, ਜਿਹੜਾ ਐਂਡ ਤੇ ਜਿਹਨੇ ਐਕਚੁਅਲੀ ਲੋਡ ਕਰਨਾ ਹੈਗਾ, ਉਹਨੂੰ ਪੈਸੇ ਸਾਰਿਆਂ ਦੇ ਖਾਤੇ 'ਚ ਕੱਟ ਕੇ ਉਹਨੂੰ ਮਿਲਣੇ, ਮਤਲਬ ਹਰ ਇੱਕ ਨੇ ਆਪਣਾ 200, 400, 500 ਬਣਾ ਕੇ ਉਹਨੂੰ ਲੋਡ ਫਿਰ ਜਾ ਕੇ ਮਿਲਣਾ। ਸੋ ਉਹ ਦੇਖੋ ਵੀ ਉਹਨੇ ਕਿੰਨਾ ਕੁ ਬਚਾਉਣਾ ਉਹਦੇ ਵਿੱਚੋਂ। ਸੋ ਮਤਲਬ ਬਿਲਕੁਲ ਜਿੱਦਾਂ ਨਹੀਂ ਕਹਿੰਦੇ ਬੋਨ ਦੇ ਉੱਤੋਂ ਸਾਰਾ ਜਿਹੜਾ ਮੀਟ ਆ ਉਹ ਲਾਹ ਕੇ ਤੇ ਉਹਨੂੰ ਸਿਰਫ ਬੋਨ ਫੜਾਈ ਜਾਂਦੀ ਆ। ਸੋ ਇਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਹੈ ਨਾ, ਉਹਦੇ ਵਿੱਚ ਜ਼ਿਆਦੀਆਂ ਪ੍ਰੋਬਲਮਸ ਜਿਹੜੀਆਂ ਇਸ ਕਰਕੇ ਵੀ ਹੈਗੀਆਂ ਕਿ ਜਿਹੜੇ ਮਿਡਲ ਦੇ ਵਿੱਚ ਲੋਕੀ ਹੈਗੇ ਆ ਜਿਹੜੇ ਇਹ ਚੀਜ਼ ਕਰ ਰਹੇ ਆ, ਉਹਨਾਂ ਨੂੰ ਇਹ ਰੋਕਣ ਦੀ ਕੋਸ਼ਿਸ਼। ਐਕਚੁਅਲ ਦੇ ਵਿੱਚ ਤਾਂ ਲਾਅ ਇਨ ਪਲੇਸ ਹੈਗਾ ਆ। ਐਵਰੀ ਜਿਹੜੀ ਬ੍ਰੋਕਰੇਜ ਆ, ਜਿਹੜੀ ਇਲੀਗਲ ਰੀਬ੍ਰੋਕਰਿੰਗ ਹੁੰਦੀ ਆ, ਉਹ ਆਲਮੋਸਟ ਉਹਦਾ ਨਾ ਕੀ ਲੈਂਦੇ ਆ $10,000 ਈਚ ਅਕਰੈਂਸ ਦਾ ਫਾਈਨ ਹੈਗਾ, ਪਰ ਇਨਫੋਰਸਮੈਂਟ ਨਹੀਂ ਹੈਗੀ। ਸੋ ਹੁਣ ਲੱਗਦਾ ਕਿ ਹੋ ਸਕਦਾ ਕਿਸ ਤਰੀਕੇ ਨਾਲ ਇਨਫੋਰਸਮੈਂਟ ਆਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ, ਪਰ ਇਨਫੋਰਸਮੈਂਟ ਜਿਹੜੀ ਆ ਉਹ ਉਹਨਾਂ ਐਡਮਿਨਿਸਟ੍ਰੇਸ਼ਨ ਵੱਲੋਂ ਕਰਨ ਦੀ ਗੱਲ ਕੀਤੀ ਜਾ। ਅੱਛਾ, ਤੇ ਜਿੱਦਾਂ ਆਪਾਂ ਨੂੰ ਪਤਾ ਵੀ ਹੁਣ ਇੰਗਲਿਸ਼ ਵਾਲੇ ਮਾਮਲੇ 'ਚ ਵੀ ਇਹਨਾਂ ਨੇ ਐਨਫੋਰਸਮੈਂਟ ਤੇਜ਼ ਕਰਤੀ ਆ, ਤੇ ਆਪਾਂ ਨੂੰ ਤੁਸੀਂ ਉਮੀਦ ਕਰਦੇ ਆ ਵੀ ਇਹਦੇ ਵਿੱਚ ਵੀ ਐਨਫੋਰਸਮੈਂਟ ਜਿਹੜੀ ਉਹ ਤੇਜ਼ ਕਰਨਗੇ। ਤੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਨਾਲ ਇਹ ਵੀ ਜ਼ਿਕਰ ਕਰ ਰਹੇ ਸੀ ਵੀ ਕੁਛ ਜਿਹੜੇ ਬ੍ਰੋਕਰਸ ਆ ਉਹਨਾਂ ਨੇ ਆਪਣੇ ਵੱਲੋਂ ਕੁਛ ਕਦਮ ਚੱਕਣੇ ਸ਼ੁਰੂ ਕੀਤੇ, ਕੀ ਕਰ ਰਹੇ ਨੇ ਉਸ ਚੀਜ਼ ਦੇ ਵਿੱਚ, ਉਹ ਇਸ ਚੀਜ਼ ਨੂੰ ਬਚਾਉਣ ਦੇ ਲਈ? ਹੁਣ ਕੱਲ ਹੀ ਮੈਨੂੰ ਜਿਹੜੀ ਇੱਕ ਆਪਣੇ ਕੈਰੀਅਰ ਦੀ ਕਾਲ ਆਈ ਕਿ ਸਾਨੂੰ ਬ੍ਰੋਕਰ ਲੋਡ ਨਹੀਂ ਦੇ ਰਿਹਾ। ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹਦੇ ਕੰਪਨੀ ਦੇ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਉੱਥੋਂ ਜਾ ਕੇ ਆਪਣੀ ਕੰਪਨੀ ਦੀ ਜਿਹੜੀ ਤੁਹਾਡੀ ਹੈਗੀ ਆ ਸੇਫਟੀ ਹਿਸਟਰੀ ਆ, ਉਹਦਾ ਸਕਰੀਨਸ਼ਾਟ ਲੈ ਕੇ ਭੇਜੋ ਕਿ ਤੁਸੀਂ ਉਹੀ ਕੰਪਨੀ ਆ। ਠੀਕ ਹੈ। ਫਿਰ ਜੇ ਹੁਣ ਟਰੱਕ ਜਾਂਦਾ ਆ ਉੱਥੇ, ਕੱਲ ਮੈਨੂੰ ਕੈਰੀਅਰ ਸਾਡੇ ਕੋਲ ਇੱਥੇ ਆਏ, ਉਹਨਾਂ ਨੇ ਦੱਸਿਆ ਕਿ ਜੇ ਟਰੱਕ ਲੋਡ ਚੱਕਣ ਜਾਂਦਾ ਆ, ਉਹ ਡਰਾਈਵਰ ਨੂੰ ਪਿੱਛੇ ਖੜਾ ਕਰਕੇ ਉਹਦੇ ਹੱਥ ਦੇ ਵਿੱਚ ਆਪਣੀ ਸੀਲ ਫੜਾ ਕੇ ਉੱਥੇ ਫੋਟੋ ਖਿੱਚਦੇ ਆ, ਉਹਦੇ ਲਾਗੇ ਖੜਾ ਕਰਕੇ ਵੀ ਹਾਂ ਸੀਲ ਪੁੱਟ ਕਰ। ਠੀਕ ਹੈ। ਇਹ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕਿਉਂ ਹੋ ਰਹੀਆਂ, ਇਹ ਇਹਨਾਂ ਚੀਜ਼ਾਂ ਕਰਕੇ ਹੋ ਰਹੀਆਂ ਕਿਉਂਕਿ ਇੱਥੇ ਪ੍ਰੋਬਲਮ ਇਹੋ ਹੀ ਆ। ਪ੍ਰੋਬਲਮ ਇਹ ਆ ਕਿ ਕਿਤੇ ਨਾ ਕਿਤੇ ਬ੍ਰੀਚ ਹੋ ਰਹੀ ਆ। ਬ੍ਰੀਚ ਕਿੱਥੇ ਹੋ ਰਹੀ ਆ, ਇਹ ਹੁਣ ਜਿਹੜਾ ਆ ਇਹ ਟਾਈਮ ਜਿਹੜਾ ਹੁਣ ਦੱਸੂਗਾ, ਕਿਉਂਕਿ ਇਨਫੋਰਸਮੈਂਟ ਜਦੋਂ ਸ਼ੁਰੂ ਹੁੰਦੀ ਆ ਉੱਪਰੋਂ ਥੱਲੇ ਤੱਕ। ਦੇਖੋ ਜਦੋਂ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਐਮਾਜ਼ੋਨ ਦੀ, ਐਮਾਜ਼ੋਨ ਦਾ ਜਿਹੜਾ LA ਇੱਕ ਰੈਕਡ ਫੜਿਆ ਸੀਗਾ ਅਰਮੀਨੀਅਨ ਦਾ, ਉਹ $300 ਮਿਲੀਅਨ ਦਾ ਉਹਦਾ ਐਮਾਜ਼ੋਨ ਦੇ ਲੋਡ ਹੀ ਸੀ ਇਕੱਲੇ, ਸਿਰਫ ਜਿਹੜੇ ਚੋਰੀ ਹੋਏ ਸੀਗੇ। ਹੁਣ ਡੈਫੀਨੇਟਲੀ ਕਹਿ ਲੈਣਾ ਐਮਾਜ਼ੋਨ ਨੂੰ ਓਡਾ ਫਰਕ ਨਹੀਂ ਪਿਆ, ਕਿਉਂਕਿ ਐਮਾਜ਼ੋਨ ਦੇ ਉੱਤੇ ਜਿਹੜੇ ਲੋਕੀ ਸਮਾਨ ਵੇਚਦੇ ਆ ਉਹਨਾਂ ਦਾ ਸਮਾਨ ਗਿਆ, ਐਮਾਜ਼ੋਨ ਦਾ ਪਲੇਟਫਾਰਮ, ਠੀਕ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹਦੀ ਇਮੇਜ ਨੂੰ ਧੱਬਾ ਲੱਗਾ, ਉਹਦੀ ਇਮੇਜ ਖਰਾਬ ਹੁੰਦੀ ਆ। ਸੋ ਜਦੋਂ ਐਮਾਜ਼ੋਨ ਵਰਗੀਆਂ ਕੰਪਨੀਆਂ ਜਿਹੜੀਆਂ ਵੱਡੇ ਸ਼ਿਪਰ ਆ ਉਹ ਪ੍ਰੈਸ਼ਰ ਪਾਉਂਦੇ ਆ, ਉਹ ਫਿਰ ਪ੍ਰੈਸ਼ਰ ਬ੍ਰੋਕਰ ਤੇ ਆਉਂਦਾ, ਬ੍ਰੋਕਰ ਤੋਂ ਗਾਂ ਅੱਗੇ ਕੈਰੀਅਰ ਤੇ ਆਉਂਦਾ, ਕੈਰੀਅਰ ਤੋਂ ਗਾਂ ਅੱਗੇ ਡਰਾਈਵਰ ਤੇ ਆਉਂਦਾ। ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਮੈਂ ਰਾਜਕਰਨ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ, ਬਹੁਤ ਥੋੜ੍ਹੀਆਂ ਹੁੰਦੀਆਂ ਸੀ, ਪਰ ਉਦੋਂ ਜਿਹੜੇ ਖਾਸ ਕਰਕੇ ਜਿਹੜੇ ਡਰਾਈਵਰ ਆ ਨਾ, ਉਹਨਾਂ ਸਮਿਆਂ ਦੇ ਵਿੱਚ ਡਰਾਈਵਰ ਡਿਊ ਡਿਲੀਜੈਂਸ ਬਹੁਤ ਵਧੀਆ ਕਰਦੇ ਸੀ ਸਾਰੇ। ਉਹਦਾ ਮਤਲਬ ਕੀ ਆ ਕਿ ਡਰਾਈਵਰ ਜਦੋਂ ਲੋਡ ਚੱਕਦੇ ਸੀਗੇ ਉਦੋਂ ਪੀਸ ਕਾਊਂਟ ਕਰਨਾ, ਡਾਕ ਤੇ ਜਾਣਾ, ਟੈਂਪਰੇਚਰ ਚੈੱਕ ਕਰਨਾ, ਸੀਲ ਚੈੱਕ ਕਰਨੀ, ਡਿਊ ਡਿਲੀਜੈਂਸ ਕਰਨੀ, ਥੱਲੇ ਉਤਰਨਾ, ਟਰੱਕ ਦੇ ਆਲੇ ਦੁਆਲੇ ਟਰੱਕ ਸਟਾਪ ਤੇ ਘੁੰਮਣਾ ਕਰਨਾ, ਮਤਲਬ ਹਰ ਚੀਜ਼ ਉਦੋਂ ਡਰਾਈਵਰ ਜਿਹੜਾ ਸੀ ਉਹ ਧਿਆਨ ਰੱਖਦਾ ਸੀਗਾ। ਅੱਜ ਦੀ ਤਰੀਕ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਠੀਕ ਹੈ। ਇੱਕ ਤਾਂ ਕੋਵਿਡ ਦਾ ਬਹਾਨਾ ਲੈ ਕੇ ਤੁਹਾਨੂੰ ਡਾਕ ਤੇ ਨਹੀਂ ਜਾਣ ਦਿੱਤਾ ਜਾਂਦਾ, ਤੁਸੀਂ ਪੀਸ ਕਾਊਂਟ ਨਹੀਂ ਕਰਦੇ, ਤੇ ਤੁਹਾਨੂੰ ਕਿੱਦਾਂ ਜਦੋਂ ਤੁਸੀਂ ਡਿਲੀਵਰੀ ਦੇਣ ਲੱਗੇ ਆ ਫਿਰ ਤੁਹਾਨੂੰ ਕਿੱਦਾਂ ਕੋਈ ਕਹਿ ਸਕਦਾ ਵੀ ਭਾਈ ਘੱਟ ਪੀਸ ਹੈ, ਮੈਂ ਤੇਰੇ ਉੱਤੇ ਲਿਖਣੇ ਘੱਟ ਪੀਸ ਆ। ਠੀਕ ਹੈ ਨਾ। ਕਿੱਦਾਂ ਤੁਹਾਨੂੰ ਤੁਸੀਂ ਲੋਡ ਲਾਇਆ, ਹੁਣ ਐਸੇ ਵੀਕ ਹੀ ਕਾਲ ਆਈ ਸੀ, ਕਿਸੇ ਨੇ ਲੋਡ ਲਾਇਆ, ਉਹ ਕਹਿੰਦੇ ਅਸੀਂ ਲੋਡ ਲਾਤਾ, ਸਾਡੇ ਕੋਲ ਕਲੀਅਰੈਂਸ ਸਾਰੇ ਸਰਟੀਫਿਕੇਟ ਸਾਰੇ ਉਹਨਾਂ ਨੇ ਸਾਈਨ ਕਰਤੇ, ਸੌਰੀ ਉੱਤੇ ਆਪਣੇ ਬਿੱਲ ਆਫ ਲੀਡਿੰਗ ਤੇ ਸਾਈਨ ਕਰਤੇ, ਸਾਰਾ ਕੁਝ ਦੇ ਦਿੱਤਾ। ਠੀਕ ਹੈ। 2 ਮਹੀਨੇ ਬਾਅਦ ਜਾ ਕੇ ਕਲੇਮ ਕਰਤਾ ਕਿ ਉਹ ਲੋਡ ਖਰਾਬ ਸੀਗਾ।
ਹੁਣ ਉਹਨੂੰ ਕਿੱਦਾਂ ਤੁਸੀਂ ਟੈਕਲ ਕਰ ਸਕਦੇ ਹੋ ਉਸ ਚੀਜ਼ ਨੂੰ, ਕਿੱਦਾਂ ਤੁਸੀਂ ਮਤਲਬ ਕੈਰੀਅਰ ਦੀ ਮਜਬੂਰੀ ਦੇਖੋ ਨਾ ਯਾਰ, ਕਿ ਉਹ ਬੰਦਾ ਡਰਾਈਵਰ ਇੱਕ ਜਿਹੜਾ ਆ ਉਹ ਲੋਡ, ਹੁਣ ਉੱਥੇ ਜੇ ਤੁਸੀਂ ਡਿਊ ਡਿਲੀਜੈਂਸ ਨਹੀਂ ਕੀਤੀ, ਸਾਰਾ ਕੁਝ ਆਪਣਾ ਧਿਆਨ ਨਾਲ ਚੈੱਕ ਨਹੀਂ ਕੀਤਾ, ਠੀਕ ਹੈ ਨਾ, ਤੇ ਉੱਥੇ ਤੁਸੀਂ ਪ੍ਰੋਬਲਮ 'ਚ ਆ ਜਾਂਦੇ ਆ। ਹੁਣ ਕੈਰੀਅਰ ਦੀ ਵੀ ਪ੍ਰੋਬਲਮ ਆ, ਕੈਰੀਅਰ ਦਾ ਡਰਾਈਵਰ ਜਿਹੜਾ ਉਹ ਡਿਊ ਡਿਲੀਜੈਂਸ ਨਹੀਂ ਕਰ ਰਿਹਾ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਨਹੀਂ ਕਰ ਰਿਹਾ, ਠੀਕ ਹੈ। ਕੈਰੀਅਰ ਜਦੋਂ ਲੋਡ ਲੱਦ ਕੇ ਅੱਗੇ ਟਰੱਕ ਕਰਦਾ ਆ, ਪਿੱਛੇ ਡੋਰ ਦੇ ਜਾਓ, ਧਿਆਨ ਨਾਲ ਦੇਖੋ, ਪਿਕਚਰ ਖਿੱਚੋ, ਲੋਡ ਕਿਵੇਂ ਲੱਦਿਆ, ਕਿਵੇਂ ਕੀਤਾ ਆ, ਉਹਦੀ ਪਿਕਚਰ ਖਿੱਚ ਕੇ ਆਪ ਉਹ ਸਾਰਾ ਕੰਮ ਕਰੋ ਜਿਹੜਾ ਉਹ ਤੁਹਾਡੇ ਕੋਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਆ। ਫਿਰ ਦੈਨ ਆਪਾਂ ਕਹਿੰਦੇ ਕਿ ਰਸਤੇ ਦੇ ਵਿੱਚ ਵੈਲ ਲਿਟ ਜਿਹੜੀ ਪਾਰਕਿੰਗ ਲੋਟ ਆ, ਜਿੱਥੇ ਪੂਰੀਆਂ ਲਾਈਟਾਂ ਜਗਦੀਆਂ, ਟਰੱਕ ਸਟਾਪ ਆ, ਪਾਰਕਿੰਗ ਦੇ ਵਿੱਚ ਟਰੱਕ ਖੜਾ ਕਰੋ, ਸੜਕਾਂ ਤੇ ਰਾਹਾਂ ਤੇ ਟਰੱਕ ਨਾ ਖੜੇ ਕਰੋ, ਠੀਕ ਹੈ ਨਾ। ਬਹੁਤ ਨਿੱਕੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਕਰਨੀਆਂ ਪੈਂਦੀਆਂ। ਤੇ ਫਿਰ ਨਾਲ ਦੇ ਨਾਲ ਇਹ ਹੁੰਦਾ ਕਿ ਜਦੋਂ ਤੁਸੀਂ ਸੜਕ ਤੇ ਜਾ ਰਹੇ ਆ, ਤੁਹਾਡਾ ਧਿਆਨ ਜਿਹੜਾ ਆ ਉਹ ਫੋਨ ਦੀ ਥਾਂ ਤੇ ਆਲੇ ਦੁਆਲੇ ਹੋਣਾ ਚਾਹੀਦਾ ਕਿ ਕੀ ਲਿਖਿਆ ਆ। ਹੁਣ ਅੱਜ ਆਪਾਂ ਗੱਲ ਕਰਦੇ ਨਾ ਅੰਗਰੇਜ਼ੀ ਵੀ ਇੰਗਲਿਸ਼ ਆਉਣੀ ਚਾਹੀਦੀ ਆ। ਤੁਸੀਂ ਯਾਰ ਰਾਹ 'ਚ ਜਾਂਦਿਆਂ ਕਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਸਾਈਨ ਆਉਂਦੇ ਆ, ਤੁਸੀਂ ਸਾਈਨ ਹੀ ਪੜ੍ਹੀ ਜਾਓ ਨਾ, ਆਪਣੇ ਆਪ 'ਚ ਮੂੰਹ 'ਚ ਬੋਲੀ ਜਾਓ, ਆਪਣੇ ਆਪ ਨਾਲ ਗੱਲਾਂ ਕਰੀ ਜਾਓ, ਤੁਸੀਂ ਇੰਨੇ 'ਚ ਹੀ ਕੈਮ ਹੋ ਜਾਂਦੇ ਆ। ਕੱਲ ਮੈਨੂੰ ਆਪਣੇ ਜਗਰੂਪ ਭਾਜੀ ਨੇ ਫਰਿਜ਼ਨੋ ਤੋਂ ਉਹਨਾਂ ਨੇ ਟਿਕਟ ਭੇਜੀ ਜੀ, ਉਹਦੇ ਵਿੱਚ ਜਿਹੜਾ ਡਰਾਈਵਰ ਨੂੰ ਉਹਨਾਂ ਨੇ ਪੁੱਛਿਆ ਬਈ ਤੁਸੀਂ ਕੀ ਮਤਲਬ ਕਿ ਉਹਨਾਂ ਨੇ ਕੁਐਸਚਨ ਪੁੱਛੇ। ਮੈਂ ਤੁਹਾਨੂੰ ਹੁਣੇ ਉਹ ਕੁਐਸਚਨ ਜੇ ਮੈਨੂੰ ਮਿਲ ਜਾਂਦੇ ਆ ਨਾ ਤੇ ਤੁਹਾਨੂੰ ਮੈਂ ਉਹ ਕੁਐਸਚਨ ਪੜ੍ਹ ਕੇ ਦੱਸਦਾ ਕਿ ਉਹਦੇ ਵਿੱਚ ਉਹਨੇ ਡਰਾਈਵਰ ਕੋਲੋਂ ਕੀ ਪੁੱਛਿਆ, ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਰੋਕਿਆ। ਸੋ ਉਹ ਜਿਹੜੀ ਟਿਕਟ ਆ, ਹੁਣ ਤੁਸੀਂ ਜੇ ਉਹਨੂੰ ਟਿਕਟ ਵੱਲ ਨੂੰ ਦੇਖੋ ਤੇ ਬੰਦਾ ਕਹਿੰਦਾ ਯਾਰ ਇਹ ਤਾਂ ਸਿੰਪਲ ਜਿਹੀਆਂ ਗੱਲਾਂ ਹੈਗੀਆਂ। ਜੇ ਤੁਹਾਨੂੰ ਸਿੰਪਲ ਤੁਸੀਂ ਕਿਸੇ ਆਫਿਸਰ ਦੇ ਨਾਲ ਗੱਲਬਾਤ ਕਰ ਸਕਦੇ ਆ, ਹੁਣ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਡਰਾਈਵਰ ਕੈਨ ਨਾਟ ਸੈਟਿਸਫਾਈ ਦਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟ, ਠੀਕ ਹੈ। ਉੱਥੇ ਸੀ ਨੋਟਸ ਦੇ ਵਿੱਚ ਉਹਨੇ ਲਿਖਿਆ, ਆਫਿਸਰ ਨੇ ਪੁੱਛਿਆ ਹਾਊ ਆਰ ਯੂ ਟੂਡੇ, ਆਂਸਰ ਨੋ ਰਿਸਪੌਂਸ। ਅੱਛਾ, ਇਹ ਵੀ ਨਹੀਂ ਦੱਸ ਸਕਿਆ। ਅਗਲਾ ਕੁਐਸਚਨ ਉਹਨੇ ਪੁੱਛਿਆ ਕੈਨ ਯੂ ਟਰਨ ਯੂਰ ਹੈਜ਼ਰਡ ਲਾਈਟਸ ਆਫ ਪਲੀਜ਼, ਠੀਕ ਹੈ। ਆਂਸਰ ਆਇਆ ਓਹਾਇਓ, ਠੀਕ ਹੈ। ਹੁਣ ਤੁਸੀਂ ਇੱਥੇ ਤੁਸੀਂ ਕੀ ਮਤਲਬ ਵਾਟ ਡੂ ਯੂ ਐਕਸਪੈਕਟ ਦੈਮ, ਠੀਕ ਹੈ ਨਾ। ਜੇ ਹੁਣ ਆਫਿਸਰ ਤੁਹਾਨੂੰ ਪੁੱਛ ਰਿਹਾ ਹਾਊ ਆਰ ਯੂ ਟੂਡੇ, ਤੁਸੀਂ ਕੋਈ ਜਵਾਬ ਨਹੀਂ ਦੇ ਰਹੇ। ਆਫਿਸਰ ਨੇ ਪੁੱਛਿਆ ਆਪਣੀਆਂ ਹੈਜ਼ਰਡ ਲਾਈਟ ਬੰਦ ਕਰ ਦੇ, ਤੁਸੀਂ ਅੱਗੇ ਕਹਿੰਦੇ ਓਹਾਇਓ। ਯੂ ਅੰਡਰਸਟੈਂਡ ਕਿ ਕਿਸ ਲੈਵਲ ਤੇ ਖੜੀ ਹੈ ਚੀਜ਼। ਸੋ ਇੱਥੇ ਜੇ ਆਪਾਂ ਇਤਰਾਜ਼ ਜਤਾਉਂਦੇ ਆ ਵੀ ਆਹ ਕੰਮ ਹੋ ਰਿਹਾ, ਉਹ ਕੰਮ ਹੋ ਰਿਹਾ, ਤੇ ਫਿਰ ਆਈ ਮੀਨ ਕਮ ਔਨ ਮੈਨ, ਇਹ ਤਾਂ ਚੀਜ਼ਾਂ ਜਿਹੜੀਆਂ ਇਹ ਸਾਨੂੰ ਪਹਿਲਾਂ ਤੋਂ ਹੀ ਪਤਾ ਹੋਣੀਆਂ ਚਾਹੀਦੀਆਂ ਵੀ ਇੰਨੀ ਤਾਂ ਘੱਟੋ ਘੱਟ ਗੱਲ ਕਰ ਲਓ। ਕੱਲ ਮੇਰੀ ਜਗਰੂਪ ਭਾਜੀ ਨਾਲ ਗੱਲ ਹੁੰਦੀ ਸੀ, ਉਹ ਕਹਿੰਦੇ ਵੀ ਜਦੋਂ ਤੁਸੀਂ ਆਫਿਸਰ ਤੁਹਾਨੂੰ ਰੋਕਦਾ, ਤੁਸੀਂ ਉਹਨਾਂ ਨਾਰਮਲ 2-4 ਗੱਲਾਂ ਆ, ਹਾਊ ਆਰ ਯੂ, ਹਾਊਜ਼ ਯੂਰ ਡੇ ਗੋਇੰਗ, 2-4 ਨਾਰਮਲ ਗੱਲਾਂ ਤੁਸੀਂ ਉਹਨਾਂ ਸਹੀ ਜਵਾਬ ਦੇ ਦਿੰਦੇ ਹੋ, ਤੁਹਾਨੂੰ ਅੱਗੇ ਨਹੀਂ ਬੋਦਰ ਕਰਦਾ। ਪਰ ਜਦੋਂ ਤੁਸੀਂ ਇਦਾਂ ਦੇ ਜਵਾਬ ਦੇਣੇ ਸ਼ੁਰੂ ਕਰ ਲੈਂਦੇ ਆ, ਫਿਰ ਆਬਵੀਅਸਲੀ ਆ ਉਹ ਕਹਿੰਦੇ ਨਹੀਂ ਕਿ ਵੀ ਜਦੋਂ ਤੁਸੀਂ ਪਹਿਲੇ 2 ਸਵਾਲ 'ਚ ਫੇਲ ਹੋ ਗਏ, ਫਿਰ ਅਗਲਾ ਕਹਿੰਦਾ ਸਾਰਾ ਪੇਪਰ ਦੇ। ਬਿਲਕੁਲ ਜੀ। ਕਾਲਰ ਆਪਣੇ ਨਾਲ ਕੁਝ ਜੁੜੇ ਨੇ, ਆਪਾਂ ਉਹਨਾਂ ਦੀਆਂ ਕਾਲਸ ਵੀ ਲੈਂਦੇ ਹਾਂ। ਸੋ ਤੇ ਤੁਸੀਂ ਵੀ ਕਾਲ ਕਰਕੇ ਜੇ ਕੋਈ ਪੁੱਛਣੀ ਚਾਹੁੰਦੇ ਆ ਗੱਲ, ਤਾਂ ਨੰਬਰ ਹੈ 408-272-5200 4082725200। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ।